ਬਿਸਮਿल्लाहिर्रहमानिर्रहीम ਤੇ अस्सलाम वालेकुम। 24 ਮਾਰਚ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 115। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ, ਜਨਾਬ ਮੁਜ਼ੰਮਲ ਸੋਹਰਵਰਦੀ ਸਾਹਿਬ ਨੇ ਆਪਣਾ ਹੀ ਦਰਿਆਈ ਘੋੜਾ ਖੋਲ੍ਹ ਦਿੱਤਾ ਹੈ। ਹੁਣ ਐਵੇਂ ਤੁਸੀਂ ਦੰਦ ਨਾ ਕੱਢਣ ਲੱਗ ਪੈਣਾ, ਮੈਂ ਉਹਨਾਂ ਨੂੰ ਕੁਝ ਨਹੀਂ ਕਹਿ ਰਿਹਾ, ਮੈਂ ਕਹਿ ਰਿਹਾ ਵੀ ਉਹਨਾਂ ਜਿਹੜਾ ਦਰਿਆਈ ਘੋੜਾ ਰੱਖਿਆ ਉਹ ਉਹਨਾਂ ਨੇ ਖੋਲ੍ਹ ਛੱਡਿਆ। ਉਹਨਾਂ ਆਖਿਆ ਕੀ ਹੈ, ਸੁਣ ਲਓ ਪਹਿਲਾਂ ਉਹਨਾਂ ਦੀ ਸਟੇਟਮੈਂਟ, ਕਿਉਂਕਿ ਇਸ ਵੇਲੇ ਟਾਊਟ ਵੀ ਜਿਹੜੇ ਨੇ ਤੱਤੇ ਤਵੇ 'ਤੇ ਬੈਠੇ ਨੇ। ਕਈ ਦਿਨਾਂ ਤੋਂ ਟਾਊਟ ਇਹ ਆਂਦੇ ਸਨ ਵੀ ਅਸੀਂ ਈਰਾਨ 'ਤੇ ਹਮਲਾ ਕਰਨਾ ਹੀ ਕਰਨਾ ਹੈ, ਸਾਡਾ ਮੌਤ ਹੈ, ਸਾਡੀ ਮਜਬੂਰੀ ਹੈ। ਟਰੱਕਾਂ ਦੇ ਪਿੱਛੇ ਲਿਖਿਆ ਹੁੰਦਾ ਨਾ, ਜ਼ਿੱਦ ਨਹੀਂ ਮਜਬੂਰੀ ਹੈ। ਉਹ ਆਂਦੇ ਸਨ ਵੀ ਸਾਡਾ ਮੌਦਾ ਹੋਇਆ, ਅਸੀਂ ਤਾਂ ਜੰਗ ਲੜਨੀ ਹੀ ਲੜਨੀ ਹੈ, ਸਾਨੂੰ ਤਾਂ ਜੰਗ ਆਈ ਹੈ। ਅਤੇ ਟਾਊਟ ਜਿਹੜੇ ਨੇ ਉਹ ਜਨਾਬ ਇੱਥੇ ਕੜਤੱਲਾਂ ਵਜਾ ਰਹੇ ਸਨ ਅਤੇ ਕਹਿ ਰਹੇ ਸਨ ਕਿ ਬਸ ਪਾਕਿਸਤਾਨ ਨੂੰ ਕਰਨਾ ਪੈਣਾ ਹਮਲਾ। ਉਸੇ ਸਿਲਸਿਲੇ ਦੇ ਵਿੱਚ ਜਨਾਬ ਮੁਜ਼ੰਮਲ ਸੋਹਰਵਰਦੀ ਸਾਹਿਬ ਨੇ ਵੀ ਆਪਣਾ ਦਰਿਆਈ ਘੋੜਾ ਛੱਡਿਆ ਮੈਦਾਨ ਦੇ ਵਿੱਚ। ਉਹਨਾਂ ਨੇ ਕਿਹਾ ਕਿ ਅਗਰ ਕੋਈ ਐਸਾ ਮਰਹਲਾ ਆਇਆ ਕਿ ਜੋ ਦਿਫਾਈ ਮੁਆਹਦੇ ਦੇ ਵਿੱਚ ਸ਼ਾਮਿਲ ਹੈ ਮਾਮਲਾਤ ਸਾਰੇ, ਮੀਨ ਸਾਊਦੀ ਅਰਬ ਔਰ ਪਾਕਿਸਤਾਨ ਦੇ, ਉਹਦੀ ਜ਼ੁਬਾਨ ਦੇ ਹਿਸਾਬ ਨਾਲ ਅਸੀਂ ਇੱਕ ਐਸੇ ਬੌਂਡ ਦੇ ਵਿੱਚ ਬੰਨੇ ਹੋਏ, ਤਿੱਚ ਬਟਨਾਂ ਦੀ ਜੋੜੀ ਹੈ ਅਸੀਂ ਇਸ ਤਰ੍ਹਾਂ ਦੀ, ਕਿ ਪਹਿਲੀ ਗੋਲੀ ਸਾਊਦੀ ਅਰਬ ਨੇ ਚਲਾਉਣੀ ਹੈ ਅਤੇ ਫਿਰ ਅੱਗੋਂ ਮਗਰੋਂ ਅਸੀਂ ਅਲੀ ਅਲੀ ਕਰਕੇ ਪੈ ਜਾਣਾ ਹੈ। ਉਹਨਾਂ ਕਿਹਾ ਵੀ ਸਾਡਾ ਬੌਂਡ ਇਹੋ ਜਿਹਾ ਹੈ, ਸਾਡਾ ਇਹ ਰਿਸ਼ਤੇ ਦਾ ਜਿਹੜਾ ਟਿਚ ਬਟਨਾਂ ਦੀ ਜੋੜੀ ਅਸੀਂ ਇਹੋ ਜਿਹੀ ਹੈ ਕਿ ਸਾਡਾ ਮੁਆਹਦਾ ਇਹੋ ਜਿਹਾ ਹੈ, ਮੁਆਹਦੇ ਦੀ ਜ਼ੁਬਾਨ ਇਹੋ ਜਿਹੀ ਹੈ, ਉਹਦੇ ਅਲਫਾਜ਼ ਇਹੋ ਜਿਹੇ ਨੇ ਕਿ ਪਹਿਲੀ ਗੋਲੀ ਸਾਊਦੀ ਅਰਬ ਨੇ ਚਲਾਉਣੀ ਹੈ, ਅਸੀਂ ਪਹਿਲੀ ਨਹੀਂ ਚਲਾਉਣੀ। ਮੈਂ ਨਹੀਂ ਉਹ ਤੱਕਣਾ ਵੇ ਤੈਨੂੰ ਅੱਧਾ ਬੂਆ ਢੋ ਕੇ। ਉਹ ਕਹਿੰਦੇ ਨੇ ਵੀ ਅਸੀਂ ਅੱਧੇ ਬੂਏ ਦੇ ਪਿੱਛੇ ਰਹਿਣਾ ਹੈ, ਪਹਿਲਾਂ ਅੱਧਾ ਬੂਆ ਢੋ ਕੇ ਅਸੀਂ ਤੱਕਣਾ ਹੈ। ਉਹ ਗਾਣਾ ਤਾਂ ਕਹਿੰਦਾ ਨਾ ਨਹੀਂ ਤੱਕਣਾ, ਇੱਥੇ ਉਹ ਮੁਜ਼ੰਮਲ ਸੋਹਰਵਰਦੀ ਸਾਹਿਬ ਕਹਿੰਦੇ ਨੇ ਵੀ ਅਸੀਂ ਅੱਧੇ ਬੂਏ ਦੇ ਪਿੱਛੇ ਹੀ ਰਹਿਣਾ ਹੈ। ਜਦੋਂ ਸਾਊਦੀ ਅਰਬ ਨੇ ਪਹਿਲੀ ਗੋਲੀ ਚਲਾ ਦੇਣੀ ਹੈ ਅਤੇ ਫਿਰ ਅਸੀਂ ਜਨਾਬ ਪੈ ਜਾਣਾ ਅਲੀ ਅਲੀ ਕਰਕੇ। ਆਂਦੇ ਨੇ ਕਿ ਫਿਰ ਅਸੀਂ ਅਲ ਫਤਹ ਵੀ ਚਲਾਉਣਾ ਹੈ, ਫਿਰ ਅਸੀਂ ਗੌਰੀ ਵੀ ਚਲਾਉਣਾ ਹੈ, ਫਿਰ ਅਸੀਂ ਸ਼ਮਸ ਵੀ ਚਲਾਉਣਾ ਹੈ, ਅਤੇ ਜੋ ਵੀ ਅਸੀਂ ਚਲਾਉਣਾ ਹੈ ਫਿਰ ਉਸ ਤੋਂ ਬਾਅਦ ਅਸੀਂ ਸਾਰਾ ਕੁਛ ਹੀ ਚਲਾ ਦੇਣਾ। ਮੈਨੂੰ ਤਾਂ ਇਹ ਲੱਗਦਾ ਹੈ ਕਿਤੇ, ਮੇਰਾ ਮਤਲਬ ਹੈ ਕਿ ਸਾਡੀ ਜਿਹੜੀ ਆਸਿਮ ਮੁਨੀਰ ਸਾਹਿਬ ਨੇ, ਉਹਨਾਂ ਨੇ ਕਿਤੇ ਇਹ ਫੈਸਲਾ ਨਾ ਉਸ ਵੇਲੇ ਕਰ ਲੈਣਾ ਕਿ ਜਨਾਬ ਮੁਜ਼ੰਮਲ ਸੋਹਰਵਰਦੀ ਸਾਹਿਬ ਨੂੰ ਵੀ ਖੜਾ ਕਰ ਦੇਣ ਬਾਰਡਰ 'ਤੇ, ਜਿੱਥੇ ਇੰਨਾ ਕੁਛ ਚਲਾ ਰਹੇ ਨੇ ਇਹਨਾਂ ਨੂੰ ਵੀ ਚਲਾ ਦੇਣ। ਮਤਲਬ ਬਾਰਡਰ 'ਤੇ ਹੁਣ ਮੈਨੂੰ ਨਹੀਂ ਪਤਾ ਵੀ ਇਹਨਾਂ ਦਾ ਮੂੰਹ ਪਾਕਿਸਤਾਨ ਵੱਲ ਨੂੰ ਰੱਖ ਕੇ ਚਲਾਉਣਾ ਇਹਨਾਂ ਨੂੰ, ਜਾਂ ਇਹਨਾਂ ਦਾ ਮੂੰਹ ਜਿਹੜਾ ਉਹ ਮੇਰਾ ਮਤਲਬ ਇਰਾਨ ਵਾਲੇ ਪਾਸੇ ਨੂੰ ਕਰਨਾ। ਮੈਨੂੰ ਲੱਗਦਾ ਜ਼ਿਆਦਾ ਇਹੀ ਚਾਂਸ ਹੋਣਾ ਕਿ ਸੋਹਰਵਰਦੀ ਸਾਹਿਬ ਦਾ ਮੂੰਹ ਪਾਕਿਸਤਾਨ ਵਾਲੇ ਪਾਸੇ ਹੀ ਹੋਏਗਾ ਅਤੇ ਸੋਹਰਵਰਦੀ ਸਾਹਿਬ ਬਹਿ ਕੇ ਜਾਣਗੇ ਉਸ ਪਾਸੇ ਨੂੰ, ਅਤੇ ਸੋਹਰਵਰਦੀ ਸਾਹਿਬ ਵੇਖਣਾ ਕਿਤੇ ਕਿਸੇ ਇਸੇ ਏਡੇ ਚਾਹ ਦੇ ਵਿੱਚ ਕਿਸੇ ਮਿਜ਼ਾਈਲ ਦੇ ਉੱਤੇ ਚੜ੍ਹ ਕੇ ਨਾ ਬਹਿ ਜਿਓ। ਉਹ ਤੁਹਾਨੂੰ ਪਤਾ ਨਾ ਮੋਟਰਸਾਈਕਲ 'ਤੇ ਜਿਵੇਂ ਬੰਦਾ ਪੈਰ ਉੱਧਰ ਉੱਧਰ ਕਰਕੇ ਬਹਿੰਦਾ ਹੈ, ਸੋਹਰਵਰਦੀ ਸਾਹਿਬ ਕਿਤੇ ਮਿਜ਼ਾਈਲ ਦਾ ਕੁੰਡਾ ਫੜ ਕੇ ਮਿਜ਼ਾਈਲ 'ਤੇ ਨਾ ਬਹਿ ਜਾਣ, ਅਤੇ ਥੱਲੇ ਮਿਜ਼ਾਈਲ ਥੋੜ੍ਹਾ ਜਿਹਾ ਜਿਸ ਵੇਲੇ ਉੱਤੇ ਜਾਂਦਾ ਨਾ ਸੋਹਰਵਰਦੀ ਸਾਹਿਬ, ਅਤੇ ਤੱਤਾ ਬੜਾ ਹੋ ਜਾਂਦਾ ਹੈ, ਅਤੇ ਜ਼ਰਾ ਧਿਆਨ ਨਾਲ, ਅਤੇ ਥੋੜ੍ਹੀ ਜਿਹੀ ਮਿਹਰਬਾਨੀ ਕਰੋ। ਇਹ ਜਿਹੜਾ ਤੁਸੀਂ ਮੇਰਾ ਮਤਲਬ, ਮੈਨੂੰ ਪਤਾ ਹੈ ਕਿ ਤੁਸੀਂ ਤਾਂ ਆਪਣਾ ਮੇਰਾ ਮਤਲਬ ਕੋਸ਼ਿਸ਼ ਕਰ ਰਹੇ ਹੋ, ਜਿਵੇਂ ਕੱਲ੍ਹ ਸੁਹੇਲ ਅਹਿਮਦ ਸਾਹਿਬ ਨੇ ਉੱਡਦਾ ਤੀਰ ਫੜਿਆ ਸੀ, ਤੁਸੀਂ ਤਾਂ ਆਪਣੀ ਮਿਹਨਤ ਕਰ ਰਹੇ ਹੋ, ਖੂਨ ਪਸੀਨਾ ਆਪਣਾ ਦੇ ਰਹੇ ਹੋ ਇਸ ਸਾਰੇ ਕੰਮ ਨੂੰ, ਕਿ ਜਿਹੜੀ ਤੁਹਾਡੀ ਜ਼ਿੰਮੇਵਾਰੀ ਲੱਗੀ ਹੈ ਉਹ ਤੁਸੀਂ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਲੇਕਿਨ ਮੇਰਾ ਵੀਰ, ਤੁਸੀਂ ਇਹ ਮਾਂਗੇ ਮੰਡੀ 'ਚ ਕੀ ਹੋ ਰਿਹਾ ਹੈ, ਇਹੋ ਜਿਹੀ ਸਾਫਤ ਕਰੋ, ਮਿਹਰਬਾਨੀ ਕਰੋ ਨਾ ਥੋੜ੍ਹਾ ਜਿਹਾ। ਨਾਰੰਗ ਮੰਡੀ 'ਚ ਕੀ ਹੋਣ ਡਿਆ, ਮਾਂਗੇ ਮੰਡੀ, ਮੁਰੀਦ ਕੇ, ਮੇਰੇ ਕਹਿਣ ਦਾ ਮਤਲਬ ਵੀ ਉਧਰੋਂ ਗੁਜਰਾਂ ਵਾਲੇ ਤੋਂ ਪਰਾਂ ਨਾ ਜਾਇਆ ਕਰੋ, ਉਧਰੋਂ ਮੇਰਾ ਮਤਲਬ ਹੈ ਕਿ ਅਖਾੜੇ ਤੋਂ ਪਰੇ ਨਾ ਜਾਇਆ ਕਰੋ, ਉਧਰੋਂ ਕਸੂਰ ਤੋਂ ਪਰੇ ਨਾ ਜਾਇਆ ਕਰੋ। ਇੱਧਰ ਤਾਂ ਇੰਡੀਆ ਵੈਸੇ ਹੀ ਡੱਕ ਛੱਡਦਾ, ਇੰਨੀ ਕੁ ਸਾਫਤ ਜਨਾਬ ਕਰਿਆ ਕਰਨ ਤੇ ਮਿਹਰਬਾਨੀ ਹੈ। ਇਹ ਜਨਾਬ ਜਿਹੜਾ ਹੈ ਉਹ ਇੰਨੀ ਦੂਰ ਚਲੇ ਜਾਂਦੇ ਨੇ, ਦੇਸੀ ਸਾਖਤਾ ਸੇਬੇ ਵਾਲੇ ਬੰਬ ਹੋ ਤੁਸੀਂ ਸਾਫਤ ਦੇ, ਲੇਕਿਨ ਤੁਸੀਂ ਸਮਝਦੇ ਆਪਣੇ ਆਪ ਨੂੰ ਕਰੂਜ਼ ਮਿਜ਼ਾਈਲ ਹੀ ਹੋ, ਅਤੇ ਤਜੀਏ ਤੁਸੀਂ ਈਰਾਨ ਅਮਰੀਕਾ ਦੀ ਜੰਗ ਤੇ ਪਤਾ ਨਹੀਂ ਕਾਹਦੇ 'ਤੇ ਕਰਦੇ ਹੋ, ਅਤੇ ਬਸ ਫਿਰ ਇੰਝ ਹੀ ਲੱਗਦਾ ਵੀ ਦਰਿਆਈ ਘੋੜੇ 'ਤੇ ਹੀ ਬੈਠੇ ਹੋ, ਫਿਰ ਪਤਾ ਨਹੀਂ ਲੱਗਦਾ ਵੀ ਦਰਿਆਈ ਘੋੜਾ ਕਿਹੜਾ ਹੈ ਅਤੇ ਮੁਜ਼ੰਮਲ ਸੋਹਰਵਰਦੀ ਕਿਹੜਾ। ਬਸ ਹਲਾ ਲੱਲਾ ਮਚੀ ਹੋਈ ਹੈ, ਅਤੇ ਮੇਰੀ ਸਮਝ ਤੋਂ ਬਾਹਰ ਹੈ ਵੀ ਪਾਕਿਸਤਾਨ ਨੇ ਹਮਲਾ ਕਰਨਾ ਹੈ ਕਿ ਨਹੀਂ ਕਰਨਾ। ਇਹਨਾਂ ਨੂੰ ਇੰਝ ਲੱਗਾ ਹੈ ਵੀ ਜਿਵੇਂ ਉਹ ਕਈ ਵਾਰੀ ਨਹੀਂ ਹੁੰਦਾ ਕੁਸ਼ਤੀ ਹੋ ਰਹੀ ਹੋਵੇ ਅਤੇ ਬਾਹਰ ਬੈਠਾ ਬੰਦਾ ਜਿਹੜਾ ਉਹ ਬਹੁਤਾ ਮੇਰਾ ਮਤਲਬ ਹੈ ਕਿ ਦੰਦ ਪੀਚਣ ਡਿਆ ਹੁੰਦਾ, ਉਹ ਹੀ ਮੁਜ਼ੰਮਲ ਸੋਹਰਵਰਦੀ ਸਾਹਿਬ ਕਰਨ ਡਏ ਨੇ। ਸਮਝ ਮੇਰੀ ਤੋਂ ਬਾਹਰ ਹੈ ਵੀ ਇਹ ਦੋਸਤ ਕਰਨਗੇ ਕੀ, ਕਿ ਉਹ ਦੂਜੇ ਪਾਸਿਓਂ ਇਹ ਵੀ ਸਾਡੇ ਤੋਂ ਸਮਝ ਤੋਂ ਬਾਹਰ ਹੈ ਵੀ ਚੌਧਰੀ ਨਿਜ਼ਾਮਦੀਨ ਇਹਨਾਂ ਨਾਲ ਕੀ ਕਰੇਗਾ, ਕਿਉਂਕਿ ਚੌਧਰੀ ਨੇ ਪਹਿਲਾਂ ਇਹਨਾਂ ਨੂੰ ਆਖਿਆ ਵੀ ਚੁੱਕ ਕੇ ਰੱਖੋ ਗੇਮ, ਅਸੀਂ ਹਮਲਾ ਕਰਨਾ। ਹੁਣ ਕੱਲ੍ਹ ਦਾ ਚੌਧਰੀ ਨੇ ਪੈਂਤਰਾ ਬਦਲ ਲਿਆ, ਉਹ ਆਂਦੇ ਨੇ ਅਸੀਂ ਸੁਲ੍ਹਾ ਕਰਵਾ ਰਹੇ, ਅਸੀਂ ਹੀਰੋ ਹੈ, ਅਸੀਂ ਇਹ ਜੰਗ ਰੁਕਵਾ ਰਹੇ। ਅਤੇ ਕੱਲ੍ਹ ਤੱਕ ਜਿਹੜੇ ਸੋਹਰਵਰਦੀ ਸਾਹਿਬ ਜੈਸੇ ਤਬਲਾ ਮਾਰ ਰਹੇ ਸਨ ਪਿੱਛੇ, ਏਡਾ ਕੁ ਤਬਲਾ ਮਾਰ ਰਹੇ ਸਨ ਵੀ ਤਬਲੇ ਹੀ ਪਾੜ ਦਿੱਤੇ ਨੇ ਇਹਨਾਂ ਨੇ। ਅਤੇ ਇਹਨਾਂ ਦੇ ਵੈਸੇ ਆਪਣੇ ਤਾਂ ਪਾਟੇ ਹੀ ਨੇ ਪਹਿਲਾਂ ਦੇ, ਲੇਕਿਨ ਹੁਣ ਇਹਨਾਂ ਤਬਲੇ ਵੀ ਪਾੜ ਛੱਡੇ ਨੇ। ਅਤੇ ਕੱਲ੍ਹ ਇਹ ਕਹਿੰਦੇ ਸਨ ਵੀ ਜੰਗ ਕਰਨੀ ਅਸੀਂ ਇੱਥੇ, ਜਨਾਬ ਮੈਂ ਤੁਹਾਨੂੰ ਨਾਮ ਹੀ ਦੱਸੇ ਨੇ, ਉਹਨਾਂ ਕਿਹਾ ਅਸੀਂ ਫਤਹ ਚਲਾਉਣਾ, ਅਸੀਂ ਗੌਰੀ ਚਲਾਉਣਾ, ਅਸੀਂ ਸ਼ਮਸ ਚਲਾਉਣਾ, ਅਤੇ ਜੋ ਸਾਡੇ ਕੋਲੋਂ ਚੱਲ ਸਕਦਾ ਹੋਇਆ ਅਸੀਂ ਉਹ ਚਲਾਉਣਾ। ਬਸ ਜ਼ਰਾ ਥੋੜ੍ਹੀ ਮਿਹਰਬਾਨੀ ਕਰਨੀ ਤੁਸੀਂ ਕਿ ਤੁਸੀਂ ਸਾਗ ਘੱਟ ਖਾਣਾ,
ਤੇ ਕਿਉਂ ਕਿਹਾ ਕਿ ਤੁਹਾਨੂੰ ਵੀਡੀਓ ਵਿਖਾਉਣੇ ਅੱਗੇ ਵੀ ਸਾਗ ਜਿਹੜਾ ਉਹ ਕਰਦਾ ਕੀ ਹੈ, ਤੁਸੀਂ ਗਲਤ ਪਾਸੇ ਨਾ ਚਲੇ ਜਾਓ। ਲੇਕਿਨ ਸਾਗ ਦੇ ਵਿੱਚ ਵੀ ਇੰਨਾ ਬਰੂਦ ਹੁੰਦਾ ਵੀ ਕਿਤੇ ਤੁਸੀਂ ਖਾਧਾ ਆਇਆ ਤੇ ਆਪ ਹੀ ਨਾ ਚੱਲ ਜਿਓ ਉਸ ਪਾਸੇ ਨੂੰ, ਉਹ ਤੁਹਾਨੂੰ ਅੱਗੇ ਵਿਖਾਉਣੇ ਵੀਡੀਓ ਇੱਕ। ਲੇਕਿਨ ਸੋਹਰਵਰਦੀ ਸਾਹਿਬ ਜਿਹੜੇ ਨੇ ਉਹ ਹੁਣ ਉਹਨਾਂ ਦੀ ਨਵੀਂ ਡਿਊਟੀ ਲੱਗ ਗਈ ਹੈ। ਪਹਿਲਾਂ ਹਮਲਾ ਕਰਨਾ ਸੀ, ਸ਼ਮਸ ਫਤਹ ਇਹ ਚਲਾਉਣੇ ਸਨ। ਹੁਣ ਉਹਨਾਂ ਨੇ ਕਿਹਾ ਨਹੀਂ, ਅਸੀਂ ਤੇ ਅਮਨ ਦੇ ਦਾਈ ਹਾਂ, ਅਸੀਂ ਤੇ ਜੰਗਾਂ ਰੋਕਣੀਆਂ ਨੇ, ਸਾਡਾ ਫੀਲਡ ਮਾਰਸ਼ਲ ਤੇ ਜੰਗ ਚਾਹੁੰਦਾ ਹੀ ਨਹੀਂ, ਉਹ ਤੇ ਜੰਗਾਂ ਰੁਕਵਾਉਂਦਾ ਹੈ। ਵੈਸੇ ਬਈ ਮੈਨੂੰ ਵੀ ਸਮਝ ਨਹੀਂ ਆਉਂਦੀ ਵੀ ਇਹ ਕਦੀ ਘੁੰਡ ਕੱਢ ਕੇ ਨੱਚਣਾ ਹੈ ਤੇ ਕਦੀ ਇਹਨਾਂ ਨੇ ਘੁੰਡ ਲਾ ਕੇ ਨੱਚਣਾ ਹੈ। ਮੇਰੀ ਸਮਝ ਤੋਂ ਬਾਹਰ ਹੈ ਵੀ ਇਹਨਾਂ ਦੀ ਵਿਚਾਰਿਆਂ ਦੀ ਏਡੀ ਸਖਤ ਡਿਊਟੀ ਫੀਲਡ ਮਾਰਸ਼ਲ ਨੇ ਕਿਉਂ ਲਾ ਛੱਡੀ ਹੈ। ਅੱਗੇ ਇਹਨਾਂ ਦਾ ਇੱਕ ਹੋਰ ਬਿਆਨ ਸੁਣ ਲਓ ਜ਼ਰਾ। ਇਹ ਆਂਦੇ ਨੇ ਕਿ ਇਮਰਾਨ ਖਾਨ ਦੀ ਬੇਗਮ ਦੀ ਮੁਲਾਕਾਤ ਤੇ ਜੇਲ੍ਹ ਦੇ ਵਿੱਚ ਹੀ ਇਮਰਾਨ ਖਾਨ ਨਾਲ ਹੋ ਜਾਂਦੀ, ਕਰਵਾ ਦਿੱਤੀ ਜਾਂਦੀ ਹੈ। ਭੈਣਾਂ ਨੂੰ ਤੇ ਉਹ ਜ਼ਿੰਦਗੀ 'ਚ ਕਦੀ ਮਿਲੇ ਹੀ ਨਹੀਂ, ਨਾ ਭੈਣਾਂ ਨਾਲ ਉਹਨਾਂ ਨੇ ਕੋਈ ਆਪਣਾ ਰਾਬਤਾ ਰੱਖਿਆ, ਨਾ ਭੈਣਾਂ ਨੂੰ ਕਦੀ ਉਹਨਾਂ ਸ਼ਾਦੀਆਂ 'ਤੇ ਬੁਲਾਇਆ, ਨਾ ਹਲਫਬਰਦਾਰੀ 'ਤੇ ਬੁਲਾਇਆ। ਤੇ ਭੈਣਾਂ ਨਾਲ ਉਹਨਾਂ ਦਾ ਤਲਕ ਕੀ ਹੈ ਜ਼ਿੰਦਗੀ ਦੇ ਵਿੱਚ। ਬੱਚਿਆਂ ਦੀ ਈਦ 'ਤੇ ਗੱਲ ਕਰਾਤੀ ਹੈ, ਬੱਚੇ ਵੀ ਉਹਨਾਂ ਨੂੰ ਮਿਲਣ ਕੋਈ ਨਹੀਂ ਆਉਂਦੇ 4-4 ਸਾਲ, ਤੇ ਉਹ ਪਾਕਿਸਤਾਨ ਦੇ ਸ਼ਹਿਰੀ ਦੇ ਤੌਰ 'ਤੇ ਆਉਣ ਨੂੰ ਤਿਆਰ ਹੀ ਨਹੀਂ। ਅੱਛਾ, ਹੁਣ ਮੈਨੂੰ ਸਮਝ ਤੋਂ ਬਾਹਰ ਹੈ ਕਿ ਹੁਣ ਇਹਨਾਂ ਨੂੰ ਅਗਰ ਮੁਨਾਸਬ ਤਰੀਕੇ ਨਾਲ, ਜਿਹੜੀ ਉਹ ਕਹਿੰਦੇ ਨਾ ਵੀ ਭਾਂਡੇ ਕਲੀ ਕਰਾ ਲਓ, ਅਗਰ ਇਹਨਾਂ ਦੇ ਭਾਂਡੇ ਸਹੀ ਤਰੀਕੇ ਨਾਲ ਕਲੀ ਕੀਤੇ ਜਾਣ, ਇਹਨਾਂ ਦੇ ਬੱਚਿਆਂ ਦੇ ਬਾਰੇ, ਇਹਨਾਂ ਦੇ ਬਾਰੇ ਦਰੁਸਤ ਤਰੀਕੇ ਨਾਲ, ਹੁਣ ਮਤਲਬ ਜਿਸ ਤਰ੍ਹਾਂ ਕਹਿੰਦੇ ਨਾ ਵੀ ਦੁਸ਼ਮਣ ਦੇ ਮੋਰਚੇ ਦੇ ਉੱਤੇ ਭਰਪੂਰ ਔਰ ਮੁਸਲਸਲ ਔਰ ਮੁਨਾਸਬ ਜਵਾਬ ਦਿੱਤਾ ਜਾਵੇ, ਤੇ ਤੁਸੀਂ ਸਾਰਿਆਂ ਨੇ ਵੀ ਕਹਿਣਾ, ਸੋਹਰਵਰਦੀ ਸਾਹਿਬ ਨੇ ਵੀ ਕਹਿਣਾ ਵੀ ਗਿੱਲ ਸਾਹਿਬ ਇਹ ਤੁਸੀਂ ਕਿਹੋ ਜਿਹੀਆਂ ਗੱਲਾਂ ਕੀਤੀਆਂ ਨੇ, ਮਾਯੂਬ ਗੱਲਾਂ ਕੀਤੀਆਂ ਨੇ। ਤੇ ਮੈਂ ਇਸ ਲਈ ਇੱਥੇ ਹੀ ਰੁਕ ਜਾਂਦਾ। ਤੇ ਜਿਹੜੀ ਇਹਨਾਂ ਨੇ ਗੰਦ ਘੋਲਿਆ, ਮੈਂ ਉਹੋ ਜਿਹਾ ਗੰਦ ਨਹੀਂ ਘੋਲਦਾ, ਵਰਨਾ ਮੈਂ ਤੁਹਾਨੂੰ ਇਹ ਦੱਸਣਾ ਵੀ ਭਾਵੇਂ ਹਰ ਵੇਲੇ ਦਰਿਆਈ ਘੋੜੇ 'ਤੇ ਬੈਠੇ ਰਹਿੰਦੇ ਨੇ, ਲੇਕਿਨ ਜਿਹੜਾ ਮੈਂ ਇਹਨਾਂ ਨੂੰ ਜਵਾਬ ਦੇਣਾ ਸੀ, ਇਹ ਲੋਕਾਂ ਦੇ ਬੱਚਿਆਂ ਦੀ ਤੇ ਭੈਣਾਂ ਦੀ ਗੱਲ ਕਰਦੇ ਨੇ, ਇਹਨਾਂ ਨੂੰ ਜਿਹੜਾ ਮੈਂ ਜਵਾਬ ਦੇਣਾ ਸੀ, ਯਕੀਨ ਕਰੋ ਵੀ ਇਹੋ ਜਿਹੀ ਸ਼ਾਂਤੀ ਆਉਣੀ ਸੀ, ਇਹੋ ਜਿਹੀ ਸ਼ਾਂਤੀ ਆਉਣੀ ਸੀ ਕਿ ਦੋਰੇ ਇਹ ਸ਼ਾਇਦ ਇਹੋ ਜਿਹੀ ਗੱਲ ਕਦੇ ਵੀ ਨਾ ਕਰਦੇ। ਲੇਕਿਨ ਮੈਂ ਚਲੋ ਫਿਰ ਵੀ ਜਿਹੜੇ ਸਾਡੇ ਸਕਾਫਤੀ ਮਾਸ਼ਰਤੀ ਅਦਬੋ ਅਦਾਬ ਨੇ ਉਹਨਾਂ ਨੂੰ ਸਾਹਮਣੇ ਰੱਖਦੇ ਹੋਏ ਮੁਜ਼ੰਮਲ ਸਾਹਿਬ ਨੂੰ ਜਿਹੜਾ ਉਹ ਇਹੀ ਆਖਾਂਗੇ ਵੀ ਨਾ, ਇਹੋ ਜਿਹੀਆਂ ਖਚਾਂ ਨਹੀਂ ਮਾਰੀ ਦੀਆਂ ਮੁਜ਼ੰਮਲ ਸਾਹਿਬ, ਇਹੋ ਜਿਹੀਆਂ ਗੱਲਾਂ ਨਹੀਂ ਕਰੀ ਦੀਆਂ। ਭੈਣ ਭਰਾ ਦਾ ਜਿਹੜਾ ਰਿਸ਼ਤਾ ਹੁੰਦਾ ਹੈ ਨਾ, ਜਾਂ ਭੈਣਾਂ ਭਰਾਵਾਂ ਦਾ ਰਿਸ਼ਤਾ, ਜਾਂ ਪਿਓ ਧੀ ਦਾ ਰਿਸ਼ਤਾ, ਜਾਂ ਪੁੱਤਰ ਪਿਓ ਦਾ ਰਿਸ਼ਤਾ, ਇਹ ਜਿਹੜੇ ਰਿਸ਼ਤੇ ਨੇ ਨਾ, ਇਹ ਉਹ ਲੋਕ ਹੀ ਜਾਣਦੇ ਹੁੰਦੇ ਨੇ ਜਿਨ੍ਹਾਂ ਦੇ ਰਿਸ਼ਤੇ ਨੇ ਉਹ ਮਿਲ ਰਹੇ ਨੇ, ਨਹੀਂ ਮਿਲ ਰਹੇ, ਕਿੱਥੇ ਮਿਲ ਰਹੇ ਨੇ, ਵਿਆਹ 'ਤੇ ਆ ਰਹੇ ਨੇ, ਨਹੀਂ ਆ ਰਹੇ, ਘਰਾਂ ਦੀਆਂ ਗੱਲਾਂ ਹੁੰਦੀਆਂ ਨੇ। ਹਰ ਘਰ ਨੂੰ ਆਪਣੀਆਂ ਡਾਇਮੈਂਸ਼ਨਸ ਦਾ ਖੁਦ ਪਤਾ ਹੁੰਦਾ ਪਿਓ ਕੀ ਕਰਦੇ ਨੇ। ਇਹ ਤੁਸੀਂ ਕਿਹੜੀ ਫਜ਼ੂਲ ਗੱਲ ਕਰ ਰਹੇ ਹੋ ਕਿ ਭੈਣਾਂ ਨੂੰ ਤੇ ਉਹਨਾਂ ਨੇ ਬੁਲਾਇਆ ਨਹੀਂ। ਜਿਸ ਵੇਲੇ ਜਮਾਇਮਾ ਖਾਨ ਨਾਲ ਵਿਆਹ ਹੋਇਆ ਸੀ, ਉਸ ਵੇਲੇ ਮੈਨੂੰ ਦੱਸੋ ਵੀ ਭੈਣਾਂ ਹੈ ਸਨ ਕਿ ਨਹੀਂ? ਭੈਣਾਂ ਤੇ ਪਾਕਿਸਤਾਨ ਤੋਂ ਇੰਗਲੈਂਡ ਗਈਆਂ ਸਨ, ਸਾਰਾ ਕੁਝ ਕੀਤਾ ਹੀ ਭੈਣਾਂ ਨੇ ਸੀ। ਹੁਣ ਜਿਸ ਵੇਲੇ ਬੰਦਾ ਆਪ ਐਡਾ ਵੱਡਾ ਹੋ ਜਾਂਦਾ ਹੈ, ਵੀ ਮੇਰਾ ਮਤਲਬ ਹੈ ਕਿ ਉਸ ਵੇਲੇ ਵਿਆਹ ਇੱਕ ਮਜਬੂਰੀ ਕਹਿ ਲਓ ਜਾਂ ਇੱਕ ਸੁਨਨਤ ਪੂਰੀ ਕਰਨ ਵਾਸਤੇ ਇਨਸਾਨ ਆਪਣੀ ਜਿਹੜੀ ਜ਼ਿੰਦਗੀ ਦੀ ਉਹਦੀ ਇੱਕ ਸਾਥੀ ਲੈਣ ਵਾਸਤੇ ਇਨਸਾਨ ਵਿਆਹ ਕਰਦਾ ਹੈ। ਕੋਈ ਪਹਿਲਾ ਵਿਆਹ ਤੇ ਖਾਨ ਸਾਹਿਬ ਦਾ ਹੋ ਨਹੀਂ ਸੀ ਰਿਹਾ ਵੀ ਉੱਥੇ ਗਾਣੇ ਬੰਨੇ ਜਾਣੇ ਸਨ ਤੇ ਬਾਜੇ ਵੱਜਣੇ ਸਨ। ਮਤਲਬ ਕਿਹੋ ਜਿਹੀਆਂ ਤੁਸੀਂ ਹਮਾਕਤਾਂ ਵਾਲੀਆਂ ਗੱਲਾਂ ਕਰਦੇ ਹੋ, ਕਿਹੋ ਜਿਹੀਆਂ ਤੁਸੀਂ ਬੇਹੂਦਾ ਗੱਲਾਂ ਕਰਦੇ ਹੋ। ਤੇ ਇਹ ਭੈਣਾਂ ਨਾਲ ਤੇ ਚਲੋ ਜੀ ਤੁਹਾਡੀ ਗੱਲ 1 ਮਿੰਟ ਲਈ ਮੰਨ ਲੈਂਦੇ, ਤੇ ਬੁਸ਼ਰਾ ਬੀਬੀ ਦੀਆਂ ਬੇਟੀਆਂ ਨਾਲ ਜਿਹੜੀ ਮੁਲਾਕਾਤ ਨਹੀਂ ਕਰਵਾਈ ਜਾਂਦੀ, ਬੁਸ਼ਰਾ ਬੀਬੀ ਦੀ ਬੇਟੀਆਂ ਨਾਲ ਵੀ ਉਹਨਾਂ ਦਾ ਕੋਈ ਤਾਲੁਕ ਨਹੀਂ ਹੈ। ਕੋ ਹਯਾ ਨੂੰ ਹੱਥ ਮਾਰੋ ਯਾਰ, ਕਿੱਡੇ ਕੁ ਗਿਰ ਗਏ ਹੋ ਥੱਲੇ ਬਿਆਨ, ਕਿੱਡੇ ਕੁ ਗਿਰ ਗਏ ਹੋ ਸੋਹਰਵਰਦੀ ਸਾਹਿਬ। ਮਤਲਬ ਮੈਂ ਸਮਝਣਾ ਉਹਨਾਂ ਤੁਹਾਨੂੰ ਤਮਗਾ, ਮੈਨੂੰ ਨਹੀਂ ਪਤਾ ਵੀ ਕਿਤੇ ਲੁਕਾ ਕੇ ਤਮਗਾ ਐਸੇ ਥਾਂ 'ਤੇ ਲਾਤਾ ਹੈ ਉਹਨਾਂ ਨੇ ਵੀ ਉਹ ਮੇਰਾ ਮਤਲਬ ਤੁਹਾਨੂੰ, ਮੇਰਾ ਮਤਲਬ ਹੈ ਕਿ ਮੈਨੂੰ ਨਹੀਂ ਸਮਝ ਵੀ ਕੀ ਹੋਇਆ ਤੁਹਾਨੂੰ, ਤੁਹਾਡਾ ਸੌਫਟਵੇਅਰ ਹੀ ਐਡਾ ਅਪਡੇਟ ਹੋ ਗਿਆ ਕਿ ਤੁਹਾਨੂੰ ਭੈਣਾਂ ਸਾਂਝੀਆਂ ਹੁੰਦੀਆਂ ਨੇ, ਧੀਆਂ ਵੀ ਸਾਂਝੀਆਂ ਹੁੰਦੀਆਂ ਨੇ। ਯਕੀਨ ਕਰੋ ਮੈਂ ਇਸੇ ਵਜ੍ਹਾ ਤੋਂ ਕੋਈ ਐਸੀ ਮਾਯੂਬ ਗੱਲ ਕੀਤੀ ਨਹੀਂ ਕਿ ਜਨਾਬ ਅੱਗੋਂ ਕਹਿਣ ਵੀ ਗਿੱਲ ਸਾਹਿਬ ਤੁਸੀਂ ਤੇ ਆਂਦੇ ਹੋ ਮਾਵਾਂ ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਨੇ, ਖੁਦ ਤੁਸੀਂ ਕਿਹੋ ਜਿਹੀਆਂ ਮਾਯੂਬ ਗੱਲਾਂ ਕਰਦੇ ਹੋ। ਨਹੀਂ, ਅਸੀਂ ਨਹੀਂ ਕਰਾਂਗੇ ਤੁਹਾਡੇ ਬਾਰੇ, ਲੇਕਿਨ ਥੋੜ੍ਹਾ ਜਿਹਾ ਹਿਆ ਨੂੰ ਹੱਥ ਮਾਰੋ। ਤੇ ਜੇ ਤੁਹਾਡੇ ਕੋਲ ਨਹੀਂ ਤੇ ਕਿਸੇ ਹੋਰ ਦੇ ਹਿਆ ਨੂੰ ਹੱਥ ਮਾਰ ਲਓ। ਮਤਲਬ ਆਪਣਾ ਜਿਹੜਾ ਤੁਸੀਂ ਮਤਲਬ ਕਿ ਕਿਸੇ ਹੋਰ ਦੇ ਹਿਆ ਨੂੰ ਹੱਥ ਮਾਰ ਲਓ ਦਾ ਮਤਲਬ ਹੈ ਵੀ ਕਿਸੇ ਹੋਰ ਦੇ ਕੋਲੋਂ ਹਿਆ ਸਮਝ ਲਓ, ਕਿਸੇ ਹੋਰ ਕੋਲੋਂ ਅਕਲ ਲੈ ਲਓ ਵੀ ਯਾਰ ਇਹ ਮੈਂ ਕਿਵੇਂ ਕਰਨਾ ਇਹ ਗੱਲ। ਹਾਂ ਵੈਸੇ ਕਰ ਲਓ, ਇਮਰਾਨ ਖਾਨ ਦੇ ਉੱਤੇ ਉਹਨਾਂ ਦੀ ਗਵਰਨੈਂਸ 'ਤੇ ਤਨਕੀਦ ਕਰ ਲਓ, ਉਹਨਾਂ ਦੀ ਲੀਡਰੀ 'ਤੇ ਤਨਕੀਦ ਕਰ ਲਓ, ਉਹਨਾਂ ਦੀ ਪਾਰਟੀ 'ਤੇ ਤਨਕੀਦ ਕਰ ਲਓ, ਮੇਰੇ 'ਤੇ ਤਨਕੀਦ ਕਰ ਲਓ, ਕਿਸੇ ਹੋਰ ਇਹ ਜ਼ਾਤੀ ਗੱਲਾਂ ਤੁਸੀਂ ਕਰਕੇ ਜ਼ਰੂਰ, ਮੇਰਾ ਮਤਲਬ ਹੈ ਕਿ ਸਮਝ ਤੋਂ ਬਾਹਰ ਹੈ। ਕੱਲ੍ਹ ਪਰਸੋਂ ਸੁਹੇਲ ਅਹਿਮਦ ਸਾਹਿਬ ਜਿਹੜੇ ਇਹ ਮੈਂ ਸਮਝ ਤੋਂ ਮੈਨੂੰ ਬਾਹਰ ਹੈ ਵੀ ਜਿਨ੍ਹਾਂ ਨੂੰ ਵੀ ਰੱਬ ਨੇ ਵੱਡੇ ਵੱਡੇ ਮੂੰਹ ਦਿੱਤੇ ਨੇ ਉਹ ਮੇਰਾ ਮਤਲਬ ਅੰਦਰੋਂ ਐਡੇ ਛੋਟੇ ਕਿਉਂ ਨੇ ਸਾਰੇ ਦੇ ਸਾਰੇ ਬੰਦੇ। ਸੁਹੇਲ ਸਾਹਿਬ ਨੇ ਵੀ ਖੱਚ ਮਾਰੀ ਹੈ, ਤੁਸੀਂ ਵੀ ਹੁਣ ਇਹੀ ਖੱਚਾ ਮਾਰ ਰਹੇ ਹੋ ਕਿ ਭੈਣਾਂ ਦੇ ਨਾਲ ਰਿਸ਼ਤਾ ਕੋਈ ਨਹੀਂ ਤੇ ਭੈਣਾਂ ਨੂੰ ਮਿਲਦੇ ਨਹੀਂ ਸੀ ਤੇ ਹੁਣ ਮਿਲਾ ਕੇ ਕੀ ਕਰਨਾ ਹੈ। ਯਾਰ ਕੀ ਤੁਸੀਂ ਗੱਲਾਂ ਕਰਦੇ ਹੋ, ਇਹਦਾ ਮੈਂ ਕੀ ਜਵਾਬ ਦਿਆਂ ਤੁਹਾਨੂੰ। ਅੱਛਾ ਜੀ, ਅੱਗੋਂ ARY ਦੇ ਉੱਤੇ ਖਬਰ ਨਸ਼ਰ ਹੋਈ ਸੀ। ਖਬਰ ਦੀ ਹੈਡਲਾਈਨ ਇਹ ਸੀ ਕਿ ਇਰਾਨੀ ਪੁਲਿਸ ਚੀਫ ਸ਼ਹੀਦ ਹੋਇਆ ਸੀ ਇਸਰਾਈਲੀ ਹਮਲੇ ਦੇ ਵਿੱਚ, ਤੇ ਉਹ ਖਬਰ ਉਹਨਾਂ ਲਾਤੀ ਕਿ ਇਸਰਾਈਲੀ ਹਮਲੇ ਦੇ ਵਿੱਚ ਇਸਰਾਈਲੀ ਪੁਲਿਸ ਚੀਫ ਸ਼ਹੀਦ ਹੋ ਗਿਆ।
ਤੇ ਉਹ ਆਵਾਮ ਨੇ ਫਿਰ ਬਹੁਤ ਜ਼ਿਆਦਾ ਉੱਤੇ ਤਨਕੀਦ ਕੀਤੀ ਤੇ ਫਿਰ ARY ਨੇ ਉਹਦੇ ਉੱਤੇ ਜਸਟੀਫਿਕੇਸ਼ਨ ਇਹ ਦਿੱਤੀ ਕਿ ਜਨਾਬ ਸਾਡਾ ਜਿਹੜਾ ਨਿਊਜ਼ ਰੂਮ ਹੈ ਉਹਦੇ ਵਿੱਚ ਗਲਤੀ ਹੋ ਗਈ, ਐਡੀਟਿੰਗ ਦੀ ਗਲਤੀ ਹੋ ਗਈ, ਜਿਹਦੀ ਵਜ੍ਹਾ ਤੋਂ ਸਾਡੇ ਕੋਲੋਂ ਖਬਰ ਗਈ। ਅੱਛਾ, ਇਹ ਤਾਂ ਮੈਂ ਮੰਨਣਾ, ਅਸੀਂ ਵੀ ਇਹ ਕਰ ਰਹੇ ਕੰਮ, ਹੁਣ ਕਈ ਵਾਰੀ ਗਲਤੀ ਹੋ ਜਾਂਦੀ ਹੈ, ਲੇਕਿਨ ਅੱਜ ਕੱਲ੍ਹ ਜਿਹੜਾ ਪਾਕਿਸਤਾਨ ਦਾ ਮੀਡੀਆ ਉਹ ਚੌਧਰੀ ਨਿਜ਼ਾਮਦੀਨ ਦੇ ਕਹਿਣ ਦੇ ਉੱਤੇ ਤੁਹਾਨੂੰ ਪਤਾ ਹੈ ਕਿ ਚੁੱਕ ਪ੍ਰੋਗਰਾਮ ਹੈ ਇਸਰਾਈਲ ਵਾਲਾ, ਤੇ ਜੀਓ ਦੀ ਵੀ ਅਸੀਂ ਦੇਖਦੇ ਰਹੇ ਨਸ਼ਰੀਆਤ ਦੂਜਿਆਂ ਦੀ ਵੀ, ਲੇਕਿਨ ਇਹ ਤੇ ਇੱਕ ਸਮਝ ਆਉਣ ਵਾਲੀ ਗੱਲ ਹੈ ਕਿ ਵਾਕਈ ਐਡੀਟਿੰਗ ਦੇ ਵਿੱਚ ਗਲਤੀ ਹੋ ਸਕਦੀ, ਲੇਕਿਨ ਆਵਾਮ ਨੇ ਉਹਨੂੰ ਬਹੁਤ ਜ਼ਿਆਦਾ ਬੁਰਾ ਮਨਾਇਆ। ਅੱਗੇ ਹਾਫਿਜ਼ ਹਸ਼ਾਮ ਇਲਾਹੀ ਜ਼ਹੀਰ, ਇਹ ਅਲਾਮਾ ਜ਼ਹੀਰ ਸਾਹਿਬ ਦੇ ਸਾਹਿਬਜ਼ਾਦੇ ਨੇ, ਦੋਵੇਂ ਬੜੀ ਵੱਡੀ ਸ਼ਖਸੀਅਤ ਸਨ ਉਹ, ਇਹ ਇਬਤਸਾਮ ਸਾਹਿਬ ਤੇ ਹਸ਼ਾਮ ਸਾਹਿਬ, ਇਹ ਮੇਰੀ ਸਮਝ ਤੋਂ ਬਾਹਰ ਹੈ। ਕਿਉਂਕਿ ਅਸੀਂ ਸਾਰੇ ਪੰਜਾਬੀ ਹਾਂ, ਕੋਈ ਐਸਾ ਰੌਲਾ ਨਹੀਂ, ਅਸੀਂ ਆਪ ਕਿਹੜੇ ਕੋਈ ਅਹਿਲੇ ਜ਼ੁਬਾਨ ਹੈ ਵੀ ਉਰਦੂ ਬੜੀ ਸਾਫ਼ ਬੋਲਦੇ ਹਾਂ ਅਸੀਂ, ਕਿ ਲੇਕਿਨ ਅਸੀਂ ਕਿਹੜਾ ਕੋਈ ਜ਼ਿਆ ਮੁਹਈਉਦੀਨ ਸਾਹਿਬ ਤਰ੍ਹਾਂ ਕੋਈ ਅਸੀਂ ਕੋਈ ਬੜੀ ਸਾਫ਼ ਸੁਥਰੀ ਉਰਦੂ ਬੋਲਣ ਡਏ ਹਾਂ, ਲੇਕਿਨ ਬਹਰਹਾਲ ਫਿਰ ਵੀ ਇਹ ਤੇ ਉਰਦੂ ਵੱਢਣ ਡਏ ਨੇ, ਜਿਵੇਂ ਪੱਠੇ ਕੁਤਰਨ ਵਾਲੀ ਮਸ਼ੀਨ ਪੱਠੇ ਕੁਤਰਦੀ ਹੈ ਨਾ, ਇਹ ਮੇਰਾ ਮਤਲਬ ਉਸ ਤਰ੍ਹਾਂ ਇੱਕ ਤੁਸੀਂ ਦੇਖੋਗੇ ਨਾ ਵੀ ਕੋਈ ਬਾਰੀਕ ਕੰਮ ਅਗਰ ਕੋਈ ਕਰ ਰਿਹਾ, ਕੋਈ ਸੁਨਿਆਰੇ ਦਾ ਕੰਮ ਕਰ ਰਿਹਾ ਤੇ ਕੋਈ ਲੁਹਾਰ ਦਾ ਕੰਮ ਕਰ ਰਿਹਾ, ਹੁਣ ਸੁਨਿਆਰਾ ਵੀ ਜ਼ਾਹਿਰ ਹੈ ਕਿ ਉੱਥੇ ਸੱਟ ਮਾਰਦਾ ਜ਼ੇਵਰ ਦੇ ਉੱਤੇ, ਤੇ ਇੱਕ ਲੁਹਾਰ ਵੀ ਹੁੰਦਾ। ਆਲਮੇ ਦੀਨ ਨੇ ਮਾਸ਼ਾਅੱਲਾ ਕਿੱਡੇ ਇਹਨਾਂ ਦੇ ਚਿਹਰੇ ਦੇ ਉੱਤੇ ਨੂਰ ਨੇ, ਦੋਵਾਂ ਭਰਾਵਾਂ ਦੇ ਦਾੜੀਆਂ ਵੀ ਨੇ, ਇਲਮੀ ਅਦਬੀ ਗੱਲਾਂ ਵੀ ਕਰਦੇ ਨੇ, ਅਲਾਮਾ ਹਾਫਿਜ਼ ਇਹ ਵੀ ਲਿਖਿਆ ਹੋਇਆ ਇਹਨਾਂ ਦੇ ਨਾਮਾਂ ਦੇ ਨਾਲ, ਲੇਕਿਨ ਯਕੀਨ ਕਰੋ ਬੋਲਦੇ ਗੱਲ ਭਾਵੇਂ ਚੰਗੀ ਕਰਨ ਡਏ ਹੋਣ, ਪਰ ਬੋਲਦੇ ਇੰਜ ਨੇ ਜਿਵੇਂ ਗਾਲਾਂ ਕੱਢਣ ਡਏ ਨੇ। ਜਿਸ ਵੇਲੇ ਕੋਈ ਚੰਗੀ ਗੱਲ ਵੀ ਕਰਨ ਡਏ ਹੁੰਦੇ ਨੇ ਨਾ, ਕੋਈ ਮਿੱਠੀ ਗੱਲ ਵੀ ਕਰਨ ਡਏ ਹੁੰਦੇ ਨੇ ਆਪਣੇ ਵੱਲੋਂ, ਉਹ ਬੋਲਣ ਦਾ ਅੰਦਾਜ਼ ਐਡਾ ਕੋਈ ਔਰਾ ਹੈ ਜਿਵੇਂ ਸਲੈਂਸਰ ਨਾ ਪਟਿਆ ਹੋਵੇ ਕਿਸੇ ਸ਼ਾਇਦ ਦਾ, ਮਤਲਬ ਬੋਲਣ ਦਾ ਤਰੀਕਾ ਐਸਾ ਹੈ, ਉਰਦੂ ਬੋਲਣ ਦਾ ਤਰੀਕਾ ਐਸਾ ਹੈ, ਮੇਰਾ ਮਤਲਬ ਹੈ ਕਿ ਉਹਨੂੰ ਚਿੱਤ ਕੇ ਐਸਾ ਬੋਲਦੇ ਨੇ ਕਿ ਪੱਟੀਆਂ ਉਹ ਖੇਡ ਦਿੰਦੇ ਨੇ ਦੋਵੇਂ ਭਰਾ। ਹੁਣ ਉਹਨਾਂ ਨੇ ਗੱਲ ਕੀ ਕੀਤੀ, ਆਉਂਦੇ ਨੇ ਸਾਗਡਾਰ ਮਾਹਿਰੇ ਮਾਸ਼ੀਆਤ ਸਮਝੇ ਜਾਂਦੇ ਸਨ, ਉਹਨਾਂ ਦੀ ਅਪੋਜੀਸ਼ਨ ਉਹਨਾਂ ਨੂੰ ਮੁਨਸ਼ੀ ਕਹਿ ਕੇ ਵੀ ਛੇੜਦੀ ਸੀ, ਲੇਕਿਨ ਹਾਲੀਆ ਦੌਰ ਦੇ ਵਿੱਚ ਬਿਲਖਸੂਸ ਦੌਰਾ ਸਾਊਦੀਆ 'ਚ ਬਿਹਤਰੀਨ ਵਜ਼ੀਰ ਖਾਰਜਾ ਸਾਬਤ ਹੋਏ। ਅਰਬ ਮੀਡੀਆ ਨੇ ਵੀ ਤਾਰੀਫ ਕੀਤੀ। ਪਾਕਿਸਤਾਨ ਦੇ ਤਮਾਮ ਅਹਿਲੇ ਹਦੀਸ ਹਾਲਤ ਜੰਗ ਦੇ ਵਿੱਚ ਮੁਲਕੀ ਖਾਰਜਾ ਪੁਲਿਸੀ ਅਦਾਰਿਆਂ ਤੇ ਅਫਵਾਜ ਪਾਕਿਸਤਾਨ ਦੇ ਨਾਲ ਖੜੇ ਨੇ। ਇਹ ਹੁਣ ਜ਼ਰਾ ਅਕਲ ਨਹੀਂ ਤੇ ਮੌਜਾਂ ਹੀ ਮੌਜਾਂ। ਹੁਣ ਵੇਖੋ ਇੱਥੇ ਸੈਕਟੇਰੀਅਨ ਕਾਰਡ ਖੇਡਣ ਡਏ ਨੇ, ਤਫਰਕਾ ਪੈਦਾ ਕਰ ਰਹੇ ਨੇ। ਇੱਕ ਪਾਸੇ ਜਿਹੜੇ ਦੂਸਰੇ ਬੜੇ ਬੜੇ ਉਲਮਾ ਔਰ ਮੁਫਤੀ ਕਰਾਮ ਨੇ, ਉਹ ਕਹਿ ਰਹੇ ਨੇ ਕਿ ਬਈ ਇਸ ਵੇਲੇ ਤਫਰਕੇ ਦੀ ਲੋੜ ਕੋਈ ਨਹੀਂ, ਸ਼ੀਆ ਸੁੰਨੀ ਦਾ ਫਸਾਦ ਨਹੀਂ ਹੈ ਇਸ ਵੇਲੇ ਪਾਉਣਾ ਚਾਹੀਦਾ, ਪਾਕਿਸਤਾਨੀਆਂ ਨੂੰ ਇਕੱਠੇ ਹੋ ਕੇ ਖੜੇ ਹੋਣਾ ਚਾਹੀਦਾ, ਇੱਕ ਜ਼ੁਬਾਨ ਹੋਣਾ ਚਾਹੀਦਾ ਸਾਰਿਆਂ ਨੂੰ। ਤੇ ਇਹ ਜ਼ਰਾ ਸੋਚੋ ਵੀ ਇਹ ਕਿੱਡੇ ਕੁ ਹੋਣਹਾਰ ਸਾਡੇ ਉਲਾਮਾ ਸਾਹਿਬ ਨੇ ਜਿਹੜੇ ਆਂਦੇ ਨੇ ਵੀ ਅਹਿਲੇ ਹਦੀਸ ਇੱਧਰ ਖਲੋਤੀ ਹੈ ਤੇ ਦੂਜੇ ਉੱਧਰ ਖਲੋਤੇ ਨੇ। ਅਕਲ ਨਹੀਂ ਤੇ ਮੌਜਾਂ। ਅੱਛਾ ਜੀ, ਕਤਰ ਤੋਂ ਇਹ ਖਬਰ ਆਈ ਹੈ ਕਿ ਕਤਰ ਦੇ ਵਿੱਚ 147 ਬੜੇ ਕੋਈ ਨਾਇਬ ਨਸਲ ਦੇ ਘੋੜੇ ਸਨ। ਉਹਨਾਂ ਆਖਿਆ ਵੀ ਬੰਦੇ ਮਰਦੇ ਨੇ ਮਰ ਜਾਣ, ਲੇਕਿਨ ਇਹ ਘੋੜੇ ਬਚਾਉਣੇ ਨੇ। ਉਹ ਜਿਹੜੇ 147 ਬੜੇ ਹੀ ਮਹਿੰਗੇ ਘੋੜੇ ਸਨ ਕਤਰ ਦੇ, ਉਹਨਾਂ ਨੂੰ ਕਤਰ ਤੋਂ ਪਹਿਲਾਂ ਟਰੱਕਾਂ ਦੇ ਵਿੱਚ ਸਾਊਦੀ ਅਰਬ ਲਿਜਾਇਆ ਗਿਆ, ਉੱਥੋਂ ਫਿਰ ਜਹਾਜ਼ ਦੇ ਵਿੱਚ ਬੈਲਜੀਅਮ ਖੜਿਆ ਗਿਆ। ਬੈਲਜੀਅਮ ਜਿੱਥੇ ਜਨਰਲ ਬਾਜਵਾ ਸਾਹਿਬ ਵੀ ਬੜਾ ਜਾਂਦੇ ਨੇ, ਉਹਨਾਂ ਦੇ ਬਾਰੇ ਵੀ ਬੜੀਆਂ ਮਸ਼ਹੂਰੀਆਂ ਨੇ ਉੱਥੋਂ ਦੀਆਂ। ਇਸ ਵੇਲੇ ਤੇ ਬਿਮਾਰ ਪਏ ਨੇ, ਲੇਕਿਨ ਉਹਨਾਂ ਦੀਆਂ ਵੀ ਬੜੀਆਂ ਮਸ਼ਹੂਰੀਆਂ। ਤੁਹਾਨੂੰ ਪਤਾ ਨਹੀਂ ਦੋਹਰੇ ਬੈਲਜੀਅਮ ਜਾ ਸਕਣਗੇ ਕਿ ਨਹੀਂ, ਤੇ ਅਗਰ ਨਹੀਂ ਜਾ ਸਕਣਗੇ ਤੇ ਤੁਸੀਂ ਸੋਚੋ ਨਾ ਵੀ ਬੰਦੇ ਨੇ ਖੀਰ ਪਕਾ ਕੇ ਫਰਿੱਜ 'ਚ ਰੱਖੀ ਹੋਵੇ ਤੇ ਉਸ ਤੋਂ ਬਾਅਦ ਬੰਦਾ ਘਰ ਹੀ ਨਾ ਜਾ ਸਕੇ, ਖੀਰ ਕੋਈ ਹੋਰ ਖਾ ਜਾਏ, ਤੇ ਬੰਦਾ ਫਿਰ ਸੋਚਦਾ ਹੀ ਹੈ ਨਾ ਵੀ ਯਾਰ ਮੈਂ ਕਿਉਂ ਪਕਾ ਕੇ ਰੱਖੀ ਜੇ ਮੈਂ ਖਾ ਹੀ ਨਹੀਂ ਸਕਦਾ। ਤਾਂ ਹੁਣ ਪਤਾ ਨਹੀਂ ਬਾਜਵਾ ਸਾਹਿਬ ਜਾ ਕੇ ਜਿਹੜੀ ਵੀ ਖੀਰ ਉਹਨਾਂ ਪਕਾ ਕੇ ਫਰਿੱਜ 'ਚ ਰੱਖੀ ਸੀ ਉਹ ਖਾ ਸਕਣਗੇ ਉੱਥੇ ਕਿ ਨਹੀਂ। ਲੇਕਿਨ ਕਤਰ ਨੇ ਜਿਹੜਾ ਉਹ ਆਪਣੇ ਇਹ ਜਿਹੜੇ ਘੋੜੇ ਨੇ ਜਨਾਬ 147 ਘੋੜੇ ਉਹ ਪਹਿਲਾਂ ਸਾਊਦੀ ਅਰਬ ਟਰਾਂਸਫਰ ਕੀਤੇ ਤੇ ਉੱਥੋਂ ਉਹਨਾਂ ਨੇ ਚੁੱਕ ਕੇ ਬੈਲਜੀਅਮ ਟਰਾਂਸਫਰ ਕਰ ਦਿੱਤੇ ਵੀ ਘੋੜੇ ਮਹਿਫੂਜ਼ ਰਹਿਣ। ਨਾਲ ਹੀ ਅਸੀਂ ਉਰਦੂ ਵੀਲੌਗ 'ਚ ਕੱਲ੍ਹ ਖਬਰ ਦਿੱਤੀ ਸੀ ਕਿ ਉਹਨਾਂ ਨੇ ਸਪੇਨ ਦੇ ਵਿੱਚ ਆਪਣੇ ਜਹਾਜ਼ ਵੀ ਸਾਰੇ ਮੁੰਤਕਿਲ ਕਰ ਦਿੱਤੇ ਨੇ ਮਹਿੰਗੇ, ਜਿਹੜੇ ਕਤਰ ਏਅਰਵੇਜ਼ ਦੇ ਸਨ, ਤਾਂ ਕਿ ਉਹ ਮਹਿਫੂਜ਼ ਰਹਿ ਸਕਣ। ਇੱਕ ਤੁਹਾਨੂੰ ਪਤਾ ਡਰੋਨ ਆ ਕੇ ਵੱਜਣਾ ਤੇ ਉਹ ਜਹਾਜ਼ ਦਾ ਜਿਹੜਾ ਪੂਰੇ ਦਾ ਪੂਰਾ ਕੰਮ ਹੋ ਜਾਣਾ। ਅੱਛਾ, ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਵੀ ਸਾਗ ਦਾ ਮਾਮਲਾ ਤੁਹਾਨੂੰ ਵਿਖਾਵਾਂਗੇ, ਇੱਕ ਤੁਹਾਨੂੰ ਵੀਡੀਓ ਵਿਖਾਉਣੀ ਹੈ। ਪਰਦੇਸੀਆਂ ਦੇ ਆਪਣੇ ਮਸਲੇ ਨੇ, ਇਹ ਜ਼ਰਾ ਹਾਸੇ ਖੇਡੇ ਵਾਸਤੇ ਤੁਹਾਡੇ ਸਾਹਮਣੇ ਜ਼ਾਹਿਰ ਹੈ ਵੀਡੀਓ ਰੱਖਣੀ ਹੈ। ਤੇ ਸਾਗ ਲੈ ਕੇ ਗਏ ਨੇ ਬੋਤਲ ਦੇ ਵਿੱਚ, ਤੇ ਸਾਗ ਜਿਹੜਾ ਹੈ ਤੁਹਾਨੂੰ ਪਤਾ ਸਾਗ 'ਚ ਤਾਕਤ ਬੜੀ ਹੁੰਦੀ ਹੈ। ਉਹ ਇੱਕ ਬਾਬਾ ਜੀ ਇੱਕ ਵਾਰੀ ਟ੍ਰੇਨ 'ਚ ਬੈਠੇ ਸਨ, ਉਹ ਯਾਦ ਹੈ ਨਾ ਟ੍ਰੇਨ ਦੇ ਵਿੱਚ ਜ਼ੰਜੀਰੀ ਉਹ ਐਮਰਜੈਂਸੀ ਜਿਹੜਾ ਉਹ ਬ੍ਰੇਕ ਦਾ ਉਹ ਜ਼ੰਜੀਰ ਖਿੱਚ ਦੇਈਦੀ ਸੀ ਤੇ ਉਹ ਟ੍ਰੇਨ ਰੁਕ ਜਾਂਦੀ ਸੀ। ਬਾਬਾ ਜੀ ਦੇ ਕੋਲ ਦੇਸੀ ਘਿਓ ਦਾ ਡੱਬਾ ਸੀ, ਉਹਨਾਂ ਨੂੰ ਪਤਾ ਨਹੀਂ ਸੀ, ਉਹਨਾਂ ਜਾ ਉਸ ਜਿਹੜਾ ਟ੍ਰੇਨ ਦੀ ਜ਼ੰਜੀਰ ਦਾ ਉਹ ਜਿਹੜਾ ਹੈਂਡਲ ਜਿਹਾ ਸੀ ਨਾ ਉਹਦੇ ਉੱਤੇ ਜਾ ਲਟਕਾਇਆ। ਉਹ ਜ਼ਾਹਿਰ ਘਿਓ ਦਾ ਦੋ ਸਿਰ 3 ਸਿਰ ਘਿਓ ਸੀ, ਉਹਨੇ ਥੱਲੇ ਖਿੱਚਿਆ ਤੇ ਗੱਡੀ ਰੁਕ ਗਈ। ਉਹ ਜਿਸ ਵੇਲੇ ਗੱਡੀ ਤੁਸੀਂ ਗਲਤ ਰੋਕਦੇ ਸੋ ਨਾ ਤੇ ਉਹ ਆ ਕੇ ਜੁਰਮਾਨਾ ਕਰਦਾ ਸੀ, ਉਹ ਤੁਹਾਨੂੰ ਜਿਹੜਾ ਟਿਕਟ ਕਲੈਕਟਰ ਹੁੰਦਾ ਸੀ ਨਾ ਉਹਨੇ ਆ ਕੇ ਕਿਹਾ ਵੀ ਤੁਸੀਂ ਗੱਡੀ ਕਿਹਨੇ ਰੋਕੀ ਹੈ, ਵੀ ਕੀ ਐਮਰਜੈਂਸੀ ਬਣੀ ਹੈ। ਉਹਨਾਂ ਕਿਹਾ ਜੀ ਕੋਈ ਨਹੀਂ, ਵੇਖਿਆ ਤੇ ਘਿਓ ਦਾ ਡੱਬਾ ਸੀ। ਉਹਨਾਂ ਕਿਹਾ ਵੀ ਕਿਹਨੇ ਲਟਕਾਇਆ, ਬਾਬਾ ਜੀ ਨੇ ਕਿਹਾ ਵੀ ਮੈਂ ਲਟਕਾਇਆ।
ਉਹਨਾਂ ਕਹੇ ਜੁਰਮਾਨਾ ਦਿਓ, ਉਹਨਾਂ ਕਹੇ ਕਾਹਦਾ ਜੁਰਮਾਨਾ, ਮੇਰਾ ਕਸੂਰ ਕੀ ਹੈ, ਦੇਸੀ ਘਿਓ ਦੀਆਂ ਤਾਕਤਾਂ ਨੇ ਵੀ ਉਹਨੇ ਟ੍ਰੇਨ ਰੱਖ ਛੜੀ ਹੈ। ਇਹੀ ਗੱਲ ਜਿਹੜੀ ਹੈ ਇਹ ਸਾਗ ਵਾਲੀ ਬਣੀ ਹੈ। ਇਹ ਪਰਦੇਸੀ ਕੋਈ ਉੱਥੇ ਖਲੀਜ ਦੇ ਵਿੱਚ ਲੈ ਕੇ ਗਏ ਨੇ ਸਾਗ ਪਕਵਾ ਕੇ, ਅਤੇ ਉਹ ਬੋਤਲ ਜਿਸ ਵੇਲੇ ਖੋਲ੍ਹੀ ਹੈ ਅਤੇ ਬੋਤਲ ਦੇ ਵਿੱਚ ਮੇਰਾ ਖਿਆਲ ਜਾਨ ਹੀ ਬੜੀ ਸੀ ਸਾਗ ਦੇ ਵਿੱਚ, ਅਤੇ ਫਿਰ ਸਾਗ ਨੇ ਕੀਤਾ ਕੀ, ਇਹ ਵੇਖ ਲਓ। ਇਹ ਵੇਖੋ ਜੀ, ਸਾਊਦੀ ਅਰਬ ਬੰਦੇ ਰਹਿੰਦੇ ਜੀ, ਸ਼ੌਕੀਨ ਹੈਗੇ ਨੇ ਸਾਗ ਦੇ, ਤੇ ਸਾਗ ਲੈ ਕੇ ਆਏ ਨੇ, ਤੇ ਸਾਗ ਲੈ ਕੇ ਆਇਆ ਬੋਤਲ ਵਿੱਚ ਬੰਦ ਕਰਕੇ, ਤੇ ਜਦੋਂ ਰੈਸ਼ ਤੇ ਲਿਆਂਦਾ ਤੇ ਸਾਗ ਖੋਲੇ ਤੇ ਸਾਗ ਨੇ ਦੇਖੋ ਕੀ ਕੰਮ ਖਾਤਾ। ਆ ਵੇਖੋ 4 ਬੰਦੇ, ਪੂਰੇ ਕਮਰਾ ਲਿਬੜਿਆ ਪਿਆ ਸਾਗ ਦਾ, ਤੇ ਆ ਬੰਦੇ ਵੇਖ ਲੋ, ਕੰਬਲ ਵੀ ਖਰਾਬ ਹੋ ਗਿਆ, ਤੇ ਬੰਦੇ ਵੀ ਸਾਰੇ ਕੱਪੜੇ ਵੇਖੋ ਛੱਤ ਨੂੰ ਵੀ ਚੰਬੜ ਗਏ ਸਾਗ। ਠੀਕ ਹੈ, ਤੇ ਇਹ ਵੇਖ ਲਿਆ ਜੇ। ਤੇ ਇਹ ਤੁਹਾਨੂੰ ਵਿਖਾਉਣ ਦਾ ਮਕਸਦ ਕੀ ਸੀ ਇਹਦਾ? ਇਹ ਮਕਸਦ ਇਹ ਸੀ ਵੀ ਜਿਹੜੇ ਸੋਹਰਵਰਦੀ ਸਾਹਿਬ ਨੇ ਨਾ ਉਹਨਾਂ ਨੂੰ ਇੰਨਾ ਕੀ ਸਾਗ ਖਵਾ ਕੇ ਨਾ ਤੇ ਉਹਨਾਂ ਸਰਹੱਦ 'ਤੇ ਖੜਾ ਕਰ ਦੇਣਾ। ਤੇ ਫਿਰ ਅੱਲਾ ਤੇਰੀ ਯਾਰੀ, ਅੱਗੋਂ ਮੈਨੂੰ ਦਿਓ ਇਜਾਜ਼ਤ, ਤੇ ਰੱਬ ਰੱਖ।